ट्रक का लाइसेंस बहुत ही घट समय ਵਿੱਚ ਵਧੀਆ ਟ੍ਰੇਨਿੰਗ ਅਤੇ ਵਧੀਆ ਸਿਖਲਾਈ ਦੇ ਕੇ ਤਰੀਕੇ ਦੇ ਨਾਲ ਉਹ ਦਿੰਦੇ ਨੇ। ਅੱਜ ਹੀ ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਕਰੋ ਅਜੀਤ ਅਟਵਾਲ, ਨੰਬਰ 5593744541 ਜਾਂ ਫ੍ਰਾਂਸਿਸਕੋ ਰੋਵੇਰਾ 5598000590। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਬਣਾਈਏ, ਕਹਿੰਦੇ ਦੁਬਾਰਾ ਵਿਆਹ ਕਰਵਾਉਣ ਤੇ ਵੀ ਸਰਕਾਰੀ ਕਰਮਚਾਰੀ ਦੀ ਵਿਧਵਾ ਪੈਨਸ਼ਨ ਦੀ ਹੱਕਦਾਰ ਕਰਾਰ। ਦੇਖੋ, ਇਹ ਫੈਸਲਾ ਜਿਹੜਾ ਉਹ ਚੰਗਾ ਫੈਸਲਾ ਹੈ, ਪਰ ਇਹ ਫੈਸਲਾ ਆ ਕੈਟ ਵੱਲੋਂ। ਕੈਟ ਤੋਂ ਭਾਵ ਆ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ। ਇਸ ਟ੍ਰਿਬਿਊਨਲ ਦੇ ਵਿੱਚ ਇੱਕ ਕੇਸ ਗਿਆ ਸੀਗਾ ਇੱਕ ਰੱਖਿਆ ਮੰਤਰੀ ਦੇ ਕਰਮਚਾਰੀ ਬਾਬਤ, ਜਿਹੜਾ ਕਿ ਮਰ ਗਿਆ। ਉਸ ਤੋਂ ਬਾਅਦ ਉਹਦੀ ਘਰਵਾਲੀ ਨੂੰ ਉਹਦੀ ਥਾਂ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ। ਫਿਰ ਉਸ ਬੀਬੀ ਨੇ ਕਿਹਾ ਕਿ ਉਹਦੇ ਬੇਟੇ ਨੂੰ ਜਿਹੜੀ ਇਹਦੀ ਪਰਿਵਾਰਕ ਪੈਨਸ਼ਨ ਹੈ ਉਹ ਟ੍ਰਾਂਸਫਰ ਕਰ ਦਿੱਤੀ ਜਾਵੇ, ਜਿੱਥੇ ਆ ਕੇ ਪੇਚ ਫਸ ਗਿਆ ਕਿਉਂਕਿ ਬੀਬੀ ਨੇ ਸੈਕੰਡ ਮੈਰਿਜ ਕਰਵਾ ਲਈ ਸੀ। ਤਾਂ ਇਹਨਾਂ ਨੇ ਕਾਫੀ ਅਨੁਰੋਧ ਕੀਤਾ, ਪਰ ਦੂਜਿਆਂ ਨੇ ਵਿਰੋਧ ਕੀਤਾ ਕਿ ਤੁਹਾਨੂੰ ਇਸ ਤਰੀਕੇ ਨਾਲ ਪੈਨਸ਼ਨ ਹੈ ਜਿਹੜੀ ਉਹਦੇ ਲਾਭ ਨਹੀਂ ਦਿੱਤੇ ਜਾ ਸਕਣਗੇ। ਫਿਰ ਮਾਮਲਾ ਚੱਲਦਾ ਪਹੁੰਚਿਆ ਟ੍ਰਿਬਿਊਨਲ 'ਚ। ਤਾਂ ਟ੍ਰਿਬਿਊਨਲ ਨੇ ਜਿਹੜਾ ਰੱਖਿਆ ਮੰਤਰਾਲੇ ਦਾ ਇੱਕ ਤਰਕ ਸੀਗਾ, ਖਾਸ ਤੌਰ ਤੇ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਕਿ 1972 ਦੀ ਜਿਹੜੀ ਨਿਯਮਾਵਲੀ ਆ, ਜੋ ਨੇਮ ਕਹਿੰਦੇ ਆ, ਤਾਂ ਉਹ ਅਲਾਓ ਨਹੀਂ ਕਰਦੇ। ਤਾਂ ਇਹ ਤਰਕ ਜਿਹੜਾ ਸੀਗਾ ਉਹ ਇਹਨਾਂ ਨੇ ਰੱਦ ਕਰ ਦਿੱਤਾ ਕਿ ਅਲਾਓ ਨਹੀਂ ਕਰਦੇ, ਇਹ ਤਰਕ ਇੱਥੇ ਨਹੀਂ ਚੱਲੇਗਾ। ਸੋ ਇਹ ਬੀਬੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੋਏਗੀ। ਸੋ 2-3 ਸਾਲ ਤੋਂ 4 ਸਾਲ ਤੋਂ ਲਗਾਤਾਰ ਉਸ ਬੀਬੀ ਨੇ ਜਿਹੜੀ ਅਰਜ਼ੀ ਐਪਲੀਕੇਸ਼ਨ ਅਰਜ਼ੋਈ ਪਾਈ ਸੀਗੀ। ਜਦੋਂ ਉਹਦੀ ਸੁਣਵਾਈ ਉਹਦੇ ਹੱਕ 'ਚ ਨਹੀਂ ਹੋਈ ਤਾਂ ਫਿਰ ਉਹਨੂੰ ਹਾਰ ਕੇ ਟ੍ਰਿਬਿਊਨਲ ਦਾ ਕੋਰਟ ਆਸਰਾ ਲੈਣਾ ਪਿਆ ਸੀ, ਜਿੱਥੋਂ ਉਹਦੇ ਹੱਕ 'ਚ ਸਾਰਾ ਮਾਮਲਾ ਹੋ ਗਿਆ। ਪਰ ਦੇਖੋ, ਇਹਨਾਂ ਨੇ ਤਾਂ ਸਾਫ਼ ਕਰ ਦਿੱਤਾ ਕਿ ਕੋਈ ਵੀ ਸਰਕਾਰੀ ਕਰਮਚਾਰੀ ਹੈ, ਜੇ ਉਹਦੀ ਵਿਧਵਾ ਦੂਸਰਾ ਵਿਆਹ ਕਰਵਾ ਲੈਂਦੀ ਆ ਤਾਂ ਉਹ ਪਰਿਵਾਰਕ ਪੈਨਸ਼ਨ ਦੀ ਹੱਕਦਾਰ ਹੋਏਗੀ। ਤਾਂ ਪਰਿਵਾਰਕ ਪੈਨਸ਼ਨ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿੱਦਾਂ ਇਸ ਬੀਬੀ ਦਾ ਮੁੰਡਾ ਹੈ, 25 ਸਾਲ ਤੱਕ ਪੈਨਸ਼ਨ ਜਿਹੜੀ ਹੈ ਜਾਊਗੀ। ਤਾਂ ਇਸ ਤਰ੍ਹਾਂ ਦੇ ਕੋਈ ਹੋਰ ਵੀ ਮਾਮਲੇ ਆ ਸਾਡੇ ਪੰਜਾਬ ਦੇ ਵਿੱਚ ਵੀ, ਫੌਜ ਨਾਲ ਜੁੜੇ ਇਸ ਤਰ੍ਹਾਂ ਦੇ ਮਾਮਲੇ ਹੈਗੇ ਆ। ਜਿੱਦਾਂ ਹੁਣ ਸਾਫ਼ ਹੋ ਜਾਂਦਾ, ਅੱਗੇ ਕੋਰਟ ਨੇ ਵੀ ਇੱਕ ਦਫਾ ਇਸ ਤਰ੍ਹਾਂ ਦੀ ਡਾਇਰੈਕਸ਼ਨ ਦਿੱਤੀ ਸੀਗੀ, ਪਰ ਜਦੋਂ ਹੇਠਲੇ ਪੱਧਰ ਤੇ ਅਫਸਰਸ਼ਾਹੀ ਦੇ ਨਾਲ, ਬਿਊਰੋਕਰੇਸੀ ਦੇ ਨਾਲ ਜਾਂ ਲਾਲ ਫੀਤਾਸ਼ਾਹੀ ਦੇ ਨਾਲ ਲੋਕਾਂ ਦਾ ਵਾਹ ਪੈਂਦਾ, ਫਿਰ ਉਸ ਸਮੇਂ ਇਹ ਚੀਜ਼ਾਂ ਜਿਹੜੀਆਂ ਨੇ ਪਲਟ ਜਾਂਦੀਆਂ, ਕਿਉਂਕਿ ਹਰੇਕ ਬੰਦਾ ਟ੍ਰਿਬਿਊਨਲਾਂ ਤੱਕ ਨਹੀਂ ਪਹੁੰਚ ਸਕਦਾ। ਜੇ ਪਹੁੰਚਦਾ ਤਾਂ ਫਿਰ ਬਹੁਤ ਸਾਰਾ ਵਕਫਾ ਲੱਗ ਜਾਂਦਾ। ਹੁਣ ਦੇਖਣਾ ਇਹੀ ਹੋਊਗਾ ਕਿ ਇਹ ਟ੍ਰਿਬਿਊਨਲ ਨੇ ਜਿਹੜਾ ਮੈਸੇਜ ਦਿੱਤਾ ਜਾਂ ਕਿ ਹੁਕਮ ਦਿੱਤਾ, ਇਹ ਹਰੇਕ ਥਾਂ ਤੇ ਹੇਠਲੇ ਪੱਧਰ ਤੇ ਇੱਕ ਤਰਕ ਕਦੋਂ ਲਾਗੂ ਹੁੰਦਾ। ਜੀ ਜੀ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, SSP ਚਰਨਜੀਤ ਸ਼ਰਮਾ ਵਿਰੁੱਧ ਕਾਰਵਾਈ ਦੀ ਸਿਫਾਰਿਸ਼ ਤੇ ਹਾਈ ਕੋਰਟ ਨੇ ਲਗਾਈ ਰੋਕ। ਦੇਖੋ, 4-5 ਦਿਨ ਪਹਿਲਾਂ ਫਿਰੋਜ਼ਪੁਰ ਤੋਂ ਥਿੰਦ ਸਾਹਿਬ ਆ, ਬੜੇ ਵਧੀਆ ਪੱਤਰਕਾਰ, ਉਹਨਾਂ ਨੇ ਇੱਕ ਛੋਟੀ ਜਿਹੀ ਖਬਰ ਲਾਈ ਸੀ ਜਾਗਰਣ ਦੇ ਵਿੱਚ ਕਿ ਚਰਨਜੀਤ ਸਿੰਘ ਆ ਜਿਹੜਾ ਉਹ ਉਠਕ ਬੈਠਕ ਕਰਦਾ ਪਿਆ ਹਾਈ ਕੋਰਟ ਦੇ ਵਿੱਚ। ਲੱਗਦਾ ਇਹੋ ਆ ਕਿ ਇਹ ਪਟੀਸ਼ਨ ਪਾਊਗਾ। ਤਾਂ ਮੈਨੂੰ ਯਾਦ ਆ ਗਿਆ ਕਿ ਉਹਨਾਂ ਦੀ ਜਿਹੜੀ ਉਹ ਖਬਰ ਸੀਗੀ ਉਹ ਬਿਲਕੁਲ ਸੱਚ ਸਾਬਤ ਹੋਈ। 4-5 ਦਿਨ ਪਹਿਲਾਂ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਇਹ ਬੰਦਾ ਵਕੀਲਾਂ ਦੇ ਨਾਲ ਰਾਏ ਮਸ਼ਵਰਾ ਕਰਦਾ ਪਿਆ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਪਟੀਸ਼ਨ ਪਾਵੇ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ 48 ਰਿਪੋਰਟ ਨੂੰ ਚੈਲੰਜ ਕਰੇ। ਤਾਂ ਉਹਨਾਂ ਨੇ ਜੋ ਕਿਹਾ ਸੀਗਾ ਉਹ ਆਖਰੀ ਰੂਪ ਦੇ ਵਿੱਚ ਬਿਲਕੁਲ ਸੱਚ ਸਾਬਤ ਹੋਇਆ। ਤਾਂ ਇਹ ਜਿਹੜੀ ਪਟੀਸ਼ਨ ਪਾਈ ਆ, ਖਾਸ ਤੌਰ ਤੇ SSP ਚਰਨਜੀਤ ਸਿੰਘ, SHO ਅਮਰਜੀਤ ਸਿੰਘ, SSP ਰਘਵੀਰ ਸਿੰਘ ਸੰਧੂ, ਇਹਨਾਂ ਦੀ ਪਟੀਸ਼ਨ ਤੇ ਜਿਹੜੀ ਸੁਣਵਾਈ ਹੋਈ ਆ, ਉਹਦੇ ਤਹਿਤ ਗੱਲ ਇਹ ਵਾਪਰੀ ਆ ਕਿ ਜਿਹੜੀ ਕਮਿਸ਼ਨ ਦੀ 48 ਰਿਪੋਰਟ ਆ, ਹਾਲ ਦੀ ਘੜੀ ਉਹਦੀ ਕਾਰਵਾਈ ਤੇ ਰੋਕ ਲਾ ਦਿੱਤੀ ਗਈ। ਮਤਲਬ ਕਿ ਉਹਨੂੰ ਹੈਂਡ ਬ੍ਰੇਕ ਲਾ ਦਿੱਤੇ, ਜਿਵੇਂ ਕਾਰ ਨੂੰ ਖਿਲਾਰ ਦਿੱਤਾ ਜਾਂਦਾ ਹੈਂਡ ਬ੍ਰੇਕ ਲਾ ਕੇ। ਤਾਂ ਹੁਣ ਜਦੋਂ ਹਾਈ ਕੋਰਟ ਉਹ ਹੈਂਡ ਬ੍ਰੇਕ ਖਿੱਚੂਗੀ ਫੇਰ ਹੀ ਗੱਡੀ ਚੱਲਣੀ ਹੈ। ਉਦੋਂ ਤੱਕ ਸਾਰੇ ਮਾਮਲੇ ਜਿਹੜੇ ਉਹ ਸਮਝ ਲਓ ਕਿ ਠੰਡੇ ਬਸਤੇ 'ਚ ਨਹੀਂ ਕਹਿ ਸਕਦੇ, ਏਦਾਂ ਕਹਿ ਲਓ ਕਿ ਠੰਡੀ ਬਰਫ਼ ਦੀ ਸਿੱਲੀ ਦੇ ਹੇਠਾਂ। ਤਾਂ ਹੁਣ ਇਹ ਵੇਖਣਾ ਬਹੁਤ ਦਿਲਚਸਪ ਹੋਊਗਾ ਕਿ ਕੀ ਅਕਾਲੀ ਦਲ ਵੀ ਹਾਈ ਕੋਰਟ ਦੀ ਸ਼ਰਨ 'ਚ ਜਾਂਦਾ, ਕਿਉਂਕਿ ਇਹ ਜਿਹੜੇ ਮੁਲਜ਼ਮਾਨ ਆ
ਇਹ ਤੇ ਨਾਮਜ਼ਦ ਹੋਏ ਆ, ਚਲੇ ਗਏ ਆ, ਤਾਂ ਅਕਾਲੀ ਦਲ ਤੇ ਵੀ ਹੁਣ ਇਹ ਗਾਜ ਡਿੱਗਣੀ ਸੀਗੀ। ਤਾਂ ਕਿ ਅਕਾਲੀ ਦਲ ਅਗਾਊ ਕੋਰਟ ਦੇ ਵਿੱਚ ਜਾਊਗਾ ਕਿਉਂਕਿ ਰਸਤਾ ਤੇ ਖੁੱਲ ਗਿਆ। ਹੁਣ ਦੂਜੀ ਚੀਜ਼ ਇਹ ਆ ਕਿ ਇਹ ਕਾਰਵਾਈ ਕਿੰਨਾ ਚਿਰ ਚੱਲੂਗੀ, ਇਹ ਵੀ ਬਹੁਤ ਵੱਡਾ ਸਵਾਲ ਆ। ਕਿਉਂਕਿ ਇਹ ਤੇ ਕਹਿੰਦੇ ਸੀਗੇ ਕਿ SIT ਬਣਾ ਦੇਣੀ ਆ, ਟਾਈਮ ਬਾਉਂਡ ਕਰ ਦਿਆਂਗੇ, ਸਾਰਾ ਕੁਝ ਕਰ ਲਵਾਂਗੇ। ਤਾਂ ਇਸ ਮਾਮਲੇ ਦੀ ਹੁਣ ਜਦੋਂ ਸੁਣਵਾਈ ਹਾਈ ਕੋਰਟ 'ਚ ਚੱਲੂਗੀ, ਤਰੀਕ ਇੱਕ ਤੇ ਪਈ ਆ, ਲੱਗ ਗਈ ਮੇਰੇ ਖਿਆਲ ਦੇ ਨਾਲ 20 ਪਈ ਆ, ਪਰ ਇਹ ਤਰੀਕਾ ਕਿੰਨੀਆਂ ਪੈਣਗੀਆਂ ਕੋਈ ਨਹੀਂ ਕਹਿ ਸਕਦਾ। ਤੇ ਜਦ ਤੱਕ ਇਹ ਕਮਿਸ਼ਨ ਦੀ ਜਿਹੜੀ ਪੜਤਾਲੀਆ ਰਿਪੋਰਟ ਆ ਉਹ ਇੱਕ ਤਰ੍ਹਾਂ ਨਾਲ ਨਾ ਕੋਈ ਕੰਮ ਕਰ ਸਕਦੀ ਹੈ, ਨਾ ਕੋਈ ਮਿਸ਼ਨ ਤੈਅ ਕਰ ਸਕਦੀ ਹੈ, ਕੁਛ ਵੀ ਨਹੀਂ। ਹੁਣ ਇਹਨਾਂ ਨੇ ਜਾ ਕੇ ਜੋ ਆਧਾਰ ਬਣਾਇਆ, ਆਧਾਰ ਇਹ ਬਣਾਇਆ ਕਿ ਦੇਖੋ, ਇੱਕ ਤੇ ਇਹਨਾਂ ਨੇ ਇਹ ਕੀਤਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਸੀਗਾ ਜਿਹੜਾ, ਉਹ ਡੀਨੋਟੀਫਾਈਡ, ਤਾਂ ਉਹ ਨਹੀਂ ਕੀਤਾ ਇਹਨਾਂ ਨੇ, ਉੱਤੋਂ ਇੱਕ ਕਮਿਸ਼ਨ ਹੋਰ ਬਿਠਾ ਦਿੱਤਾ। ਤਾਂ ਇਸ ਕਮਿਸ਼ਨ ਨੇ ਕੀ ਕੀਤਾ ਕਿ ਆਪਣੀਆਂ ਤਾਕਤਾਂ ਦਾ ਜਿਹੜਾ ਦਾਇਰਾ ਸੀ ਉਹ ਉਲੰਘ ਕੇ ਕੰਮ ਕੀਤਾ। ਉਦਾਹਰਨ ਦੇ ਤੌਰ ਤੇ ਉਹਨਾਂ ਨੇ ਇੱਕ ਦਲੀਲ ਦਿੱਤੀ ਆ ਕਿ ਇਹ ਜਿਹੜਾ ਕਮਿਸ਼ਨ ਬਿਠਾਇਆ ਗਿਆ, ਜੋ ਸੰਵਿਧਾਨ ਦੇ ਤਹਿਤ, ਜੋ ਸੰਵਿਧਾਨ ਦਾ ਪ੍ਰਬੰਧ ਆ, ਜੋ ਉਹਦੇ ਤਹਿਤ ਇਹ ਕਮਿਸ਼ਨ ਬਿਠਾ ਲਿਆ ਗਿਆ, ਇਹਦੇ ਕੋਲ ਕੋਈ ਅਖਤਿਆਰ ਹੀ ਹੈ ਨਹੀਂ ਕਿ ਇਹ ਕੇਸ CBI ਨੂੰ ਦੇਣ ਦੀ ਸਿਫਾਰਿਸ਼ ਕਰੇ। ਤਾਂ ਤੀਜੀ ਚੀਜ਼ ਦੱਸਦੇ ਇਹ ਵੀ ਕਿ ਇਹਨਾਂ ਨੇ ਜੋ ਪਟੀਸ਼ਨ ਦੇ ਵਿੱਚ ਪੇਸ਼ ਕੀਤਾ, ਜੋ ਕਿਉਂਕਿ ਤਫਸੀਲ ਤੇ ਹੁਣ ਕੱਲ ਨੂੰ ਛਪੂਗੀ ਸਾਰੀ ਇੱਕ ਇੱਕ ਚੀਜ਼ ਜਿਹੜੀ ਆ, ਜੋ ਅੰਸ਼ਿਕ ਰੂਪ ਦੇ ਵਿੱਚ ਥੋੜੇ ਅੰਸ਼ ਸਾਡੇ ਸਾਹਮਣੇ ਆਏ ਆ, ਉਹਦੇ ਵਿੱਚ ਕੁਝ ਮੀਡੀਆ ਰਿਪੋਰਟ ਇਹ ਕਹਿ ਰਹੀਆਂ ਨੇ ਕਿ ਦੇਖੋ, ਇਹਨਾਂ ਨੇ ਉੱਥੇ ਇਹ ਵੀ ਦਲੀਲ ਦਿੱਤੀ ਆ ਕਿ ਚਾਹੇ ਕੋਟਕਪੂਰਾ ਹੋਵੇ ਚਾਹੇ ਬਾਈਬਲ, ਹਾਲਾਤ ਜਿਹੜੇ ਸੀਗੇ ਉਹ ਬਦਤਰ ਹੋ ਗਏ ਸੀਗੇ। ਤਾਂ ਹੁਕਮ ਸੀਗਾ ਕਿ ਭੀੜ ਨੂੰ ਤਿੱਤਰ ਬਿੱਤਰ ਕਰਨਾ। ਉਹ ਕਹਿੰਦੇ ਆ ਕਿ ਪੰਚਕੂਲੇ ਨਾਲ ਵੀ ਰਿਲੇਟ ਕੀਤਾ ਗਿਆ ਇਹਨਾਂ ਘਟਨਾਵਾਂ ਨੂੰ, ਕਿ ਪੰਚਕੂਲੇ 'ਚ ਵੀ ਵੇਖੋ ਇਸ ਤਰ੍ਹਾਂ ਦੇ ਹੀ ਹਾਲਾਤ ਜਦੋਂ ਹੋ ਗਏ ਤੇ ਫਿਰ ਇਸ ਤਰ੍ਹਾਂ ਦੇ ਸਾਰਾ ਕੁਛ ਜਿਹੜਾ ਉਹ ਵਾਪਰ ਗਿਆ। ਹੁਣ ਵੈਸੇ ਜੇ ਇਹ ਦਲੀਲ ਉੱਥੇ ਦਿੱਤੀ ਗਈ, ਪੇਸ਼ ਕੀਤੀ ਗਈ, ਮੇਰੇ ਖਿਆਲ ਦੇ ਨਾਲ ਇਹ ਦਲੀਲ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਇੱਕ ਵਿਵਾਦ, ਪੰਚਕੂਲਾ ਦੇ ਵਿੱਚ ਜੋ ਵਾਪਰਿਆ ਉਹਨੂੰ ਇਹਦੇ ਨਾਲ ਆਪਾਂ ਰਲਾ ਕੇ ਨਹੀਂ ਦੇਖ ਸਕਦੇ, ਕਿਉਂਕਿ CCTV ਫੁਟੇਜ ਦੇਖੀ ਆ ਕਿ ਇੱਥੇ ਤੇ ਆਰਾਮ ਦੇ ਨਾਲ ਨਾਮ ਜਪੀ ਜਾਂਦੇ ਹੀ ਲੋਕ, ਤੇ ਉਹਨਾਂ ਨੂੰ ਆ ਕੇ ਡੰਡਾ ਪਰੇਡ ਕਰ ਦਿੱਤੀ ਗਈ, ਉਹਨਾਂ ਨੂੰ ਆ ਕੇ ਗੋਲੀਆਂ ਦਾ ਸ਼ਿਕਾਰ ਬਣਾ ਦਿੱਤਾ ਗਿਆ। ਪੰਚਕੂਲੇ 'ਚ ਇਸ ਤੋਂ ਵੱਖ ਹੋਇਆ, ਇਸ ਤੋਂ ਕੰਮ ਹੈ ਜਿਹੜਾ ਉਲਟ ਹੋਇਆ, ਕਿੱਦਾਂ ਮੀਡੀਆ ਦੀਆਂ ਗੱਡੀਆਂ ਸਾੜੀਆਂ ਗਈਆਂ, ਕਿੱਦਾਂ ਭਜਾਉਣ ਦੇ ਯਤਨ ਕੀਤੇ ਗਏ, ਉਹ ਸਾਰਾ ਕੁਛ ਹੈ ਜਿਹੜਾ ਡਿਫਰੈਂਟ ਹੈ, ਟੋਟਲੀ ਡਿਫਰੈਂਟ ਹੈ। ਤੇ ਬਾਈਬਲ ਦਾ ਉਹ ਤੇ ਕੋਈ ਵੀ ਬੰਦਾ ਜਸਟੀਫਾਈ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਨਾਲ, ਕਿਉਂਕਿ ਕਮਿਸ਼ਨ ਦੀਆਂ ਜਿੰਨੀਆਂ ਵੀ ਰਿਪੋਰਟਾਂ, ਪੋਸਟਮਾਰਟਮ ਦੀਆਂ ਰਿਪੋਰਟਾਂ ਜਿਹੜੀਆਂ, ਸਾਰੀਆਂ ਇਸ਼ਾਰਾ ਕਰਦੀਆਂ ਕਿ ਇਹ ਬੰਦੇ ਜਿਹੜੇ ਸੀਗੇ ਬਿਲਕੁਲ ਇਹਨਾਂ ਨੂੰ ਉਚਾਈ ਤੋਂ ਔਰ ਬਿਲਕੁਲ ਲਾਗਿਓਂ ਗੋਲੀਆਂ ਮਾਰੀਆਂ। ਇਸ ਸੂਰਤ ਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ, ਇਹ ਕਿੰਨੀਆਂ ਕੁ ਵਜ਼ਨਦਾਰ ਹੁੰਦੀਆਂ ਨੇ, ਕਿੰਨਾ ਕੁ ਇਹਨਾਂ ਦਾ ਜਾ ਕੇ ਤੇ ਅਸਰ ਪਊਗਾ ਇਸ ਪੜਤਾਲੀਆ ਰਿਪੋਰਟ ਤੇ, ਉਹ ਹਾਲ ਦੀ ਘੜੀ ਆਪਾਂ ਵਕਤ ਤੇ ਛੱਡ ਦਿੰਦੇ ਹਾਂ। ਪਰ ਇਹੀ ਸਭ ਤੋਂ ਵੱਡਾ ਸਵਾਲ ਆ ਕਿ ਕਾਨੂੰਨੀ ਪਚੜੇ 'ਚ ਜੇ ਇਹ ਮਾਮਲਾ ਫਸ ਗਿਆ ਤਾਂ ਇਹਦਾ ਮਤਲਬ ਹਾਲ ਦੀ ਘੜੀ ਇਹ ਹੈ ਕਿ ਜਿੰਨੇ ਕਮਿਸ਼ਨ, ਚਾਹੇ ਜੋਰਾ ਸਿੰਘ ਕਮਿਸ਼ਨ ਗਿਣ ਲਈਏ, ਚਾਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ SIT, ਇਹ ਸਿਰਫ ਹੁਣ ਇੱਕ ਤਰ੍ਹਾਂ ਨਾਲ ਕਾਗਜ਼ੀ ਆਤੀ ਰਹਿ ਗਈ। ਤਾਂ ਹਾਲ ਦੀ ਘੜੀ ਫਿਰ ਇਹੋ ਹੀ ਮੰਨਿਆ ਜਾ ਸਕਦਾ ਕਿ ਹਾਈ ਕੋਰਟ ਤੋਂ ਜਦੋਂ ਤੱਕ ਕੋਈ ਸੁਣਵਾਈ ਨੇਪਰੇ ਨਹੀਂ ਚੜ੍ਹਦੀ, ਕਿਸੇ ਗੱਲ ਆਰ ਪਾਰ ਨਹੀਂ ਲੱਗਦੀ, ਤਾਂ ਉਦੋਂ ਤੱਕ ਇਸ ਮਾਮਲੇ 'ਚ ਕੋਈ ਬਹੁਤੀ ਪ੍ਰੋਗਰੈਸ ਸਾਨੂੰ ਵੇਖਣ ਨੂੰ ਨਹੀਂ ਮਿਲ ਸਕਦੀ। ਹਾਂ, ਇਸ ਮਾਮਲੇ ਦੇ ਵਿੱਚ ਇੱਕਾ ਦੁੱਕਾ ਫਾਇਦੇ ਜ਼ਰੂਰ ਹੋਏ ਆ, ਜਿੱਦਾਂ ਹੁਣ ਦੇਖ ਲਓ ਸੁਖਬੀਰ ਸਿੰਘ ਆ ਜਿਹੜਾ, ਉਹਦੀ ਜਾਨ ਤੋਂ ਘੜੀਕੀ ਹਟ ਗਈ ਆ। ਆ ਜਿਹੜਾ ਇਲੈਕਸ਼ਨ ਚੱਲਦਾ ਪਿਆ, ਇਹਦੇ ਲਈ ਕੈਪਟਨ ਸਾਹਿਬ ਦੇ ਫਸਲਾਂ, ਵੋਟਾਂ ਦੀ ਫਸਲ ਪੱਕ ਗਈ ਆ, ਤੇ ਫੂਲਕਾ ਸਾਹਿਬ ਨੇ ਕਹਿਤਾ ਕਿ ਹਾਲ ਦੀ ਘੜੀ ਮੈਂ ਆਪਣਾ ਅਸਤੀਫਾ ਦੇਣ ਦਾ ਜਿਹੜਾ ਐਲਾਨ ਕੀਤਾ ਸੀ ਉਹ ਮੁਲਤਵੀ ਕਰਦਾ। ਇਹਦੇ ਤੋਂ ਇਹ ਆ ਕਿ ਇਹਨਾਂ ਦੀ ਇੱਕ ਡਿੱਗਣੋਂ ਬਚ ਗਈ। ਸੋ ਸਾਰਿਆਂ ਨੂੰ ਇਹਨਾਂ ਨੂੰ ਆਪੋ ਆਪਣੀ ਥਾਂ ਤੇ ਮਾੜੇ ਮੋਟੇ ਫਾਇਦੇ ਜ਼ਰੂਰ ਹੋਏ ਆ। ਤਾਂ ਇਹ ਹੁਣ ਅੱਗੇ ਦੇਖਦੇ ਆ ਕਿ ਫੂਲਕਾ ਸਾਹਿਬ ਕਿੱਦਾਂ ਦਾ ਅੱਗੇ ਫੈਸਲਾ ਲੈਂਦੇ ਆ, ਕਿਉਂਕਿ ਹੁਣ ਤਾਂ ਇਹਨਾਂ ਨੇ ਕਹਿਤਾ ਜੀ ਕਿ 20 ਤਰੀਕ ਤੋਂ ਬਾਅਦ ਮੈਂ ਫੈਸਲਾ ਕਰੂੰਗਾ, ਕਿਉਂਕਿ ਕੰਮ ਨਵਾਂ ਹੋ ਗਿਆ, ਨਵੀਂ ਪ੍ਰਗਤੀ ਹੋਈ ਹੈ ਇਸ ਮਾਮਲੇ 'ਚ। ਦੇਖਦੇ ਆ ਕੋਰਟ ਅੱਗੇ ਕੀ ਪ੍ਰੋਗਰੈਸ ਕਰਦੀ ਹੈ। ਤਾਂ ਫੂਲਕਾ ਸਾਹਿਬ ਦਾ ਅਸਤੀਫਾ ਵੀ ਹਾਲ ਦੀ ਘੜੀ ਹੈ ਜਿਹੜਾ ਉਹ ਟਲ ਗਿਆ। ਠੀਕ ਉਸੇ ਤਰ੍ਹਾਂ ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕਾਰਵਾਈ ਜਿਹੜੀ ਹੈ ਉਹ ਹਾਲ ਦੀ ਘੜੀ ਟਲ ਗਈ ਆ। ਜੀ ਅਗਲੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਹਿੰਦਾ ਦੇ ਕਤਲ ਦੀ ਜਿਹੜੀ ਅਗੁੱਥੀ ਸੁਲਝੀ, ਪਤਨੀ ਨੇ ਹੀ ਕੀਤਾ ਕਤਲ। ਦੇਖੋ, ਇਹਦੀ ਪਤਨੀ ਨੇ ਮਰਵਾਇਆ ਸੀਗਾ ਆਪਣੇ ਲਵਰ ਦੇ ਨਾਲ ਰਲ ਕੇ,
ਜਿਹੜੇ ਬੰਦਿਆਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਇਹਨਾਂ ਨੇ ਸਪਾਰੀ ਦੇ ਕੇ ਕਿਸੇ ਤੋਂ ਕਤਲ ਕਰਵਾਇਆ ਸੀਗਾ। ਸਪਾਰੀ ਕਿਲਿੰਗ ਵੀ ਇੱਥੇ ਪੰਜਾਬ ਦੇ ਵਿੱਚ ਬਹੁਤ ਚੱਲ ਪਈ। ਹੁਣ ਤੇ NRI ਵੀ ਇਹ ਸਰਵਿਸ ਲੈਣ ਲੱਗ ਪਏ ਆ, ਦੇਖ ਲੈਂਦੇ ਆ ਕਿ ਸ਼ਰੀਕਾ ਕਫੀਲਾ ਇੱਧਰ ਆਇਆ ਜਾਂ ਲਾਗ ਡਾਟ ਵਾਲਾ ਬੰਦਾ ਆਇਆ, ਇੱਥੋਂ ਹੀ ਕੰਮ ਕਰ ਲੈਂਦੇ ਆ। 2-3 ਕੇਸ ਇਸ ਤਰ੍ਹਾਂ ਦੇ ਅੱਗੇ ਵੀ ਸਾਡੇ ਸਾਹਮਣੇ ਆਏ ਆ। ਖੈਰ ਇਹ ਨਵਾਂ ਟ੍ਰੈਂਡ ਚੱਲਿਆ ਪਿਆ ਜੋ ਹਿੰਸਾ ਦਾ ਜਾਂ ਜੋ ਕਤਲੋਗਾਰਤ ਦਾ ਚੱਲਦਾ। ਇਸ ਮਾਮਲੇ ਦੇ ਵਿੱਚ ਬਹੁਤ ਦੁਖਾਂਤਕ ਪਹਿਲੂ ਕਹਾਣੀ ਦਾ ਇਹ ਸਾਹਮਣੇ ਆਇਆ ਕਿ ਜਿਸ ਪਤਨੀ ਨੇ ਸ਼ਿਕਾਇਤ ਲਿਖਾਈ ਸੀਗੀ, ਦਰਜ ਕਰਵਾਈ ਸੀਗੀ ਕਿ ਉਹਦੇ ਘਰ ਵਾਲੇ ਨੂੰ 3 ਬੰਦੇ ਆ ਕੇ ਮਾਰ ਗਏ ਆ, ਵੈਸੇ ਜਿਸ ਤਰੀਕੇ ਦੀ ਉਹਦੀ ਸਟੇਟਮੈਂਟ ਸੀ ਉਹ ਪਹਿਲੇ ਸੱਟੇ ਚੱਕੀ ਨਜ਼ਰ ਆਉਂਦੀ ਸੀ, ਕਿਉਂਕਿ ਇਹਨੇ ਕਿਹਾ ਸੀਗਾ ਕਿ ਮੇਰੇ ਘਰ ਵਾਲੇ ਦੇ ਨਾਲ ਆਏ ਆ, ਸ਼ਰਾਬ ਪੀਤੀ ਆ ਉਹਨਾਂ ਨੇ, ਫਿਰ ਇੱਕ ਕਮਰੇ 'ਚ ਪਏ ਆ, ਅਸੀਂ ਦੂਸਰੀ ਮੰਜ਼ਿਲ ਤੇ ਚੜ੍ਹ ਕੇ ਸੌਂ ਗਏ ਆ ਮਾਂ ਪੁੱਤ। ਇਹ ਤੜਕੇ ਆ ਕੇ ਵੇਖਿਆ ਤੇ ਉਹ ਮਰਿਆ ਪਿਆ ਸੀ। ਉਹ 3 ਬੰਦੇ ਕੌਣ ਸੀ ਕਿ ਮੈਂ ਸਿਆਣਦੀ ਨਹੀਂ, ਜੇ ਉਹ ਸਾਹਮਣੇ ਆ ਜਾਣ ਤੇ ਮੈਂ ਸਿਆਣ ਲੂ, ਮੈਂ ਜਾਣਦੀ ਨਹੀਂ ਉਹਨਾਂ ਨੂੰ। ਪਿੰਡ ਵਾਲੇ ਕਹਿੰਦੇ ਕਿ ਅਸੀਂ ਕਿਸੇ ਨੇ ਵੇਖੇ ਨਹੀਂ ਉਹ ਬੰਦੇ। ਸੋ ਇਹ ਇਸ ਤਰ੍ਹਾਂ ਦੀ ਸਟੇਟਮੈਂਟ ਸੀ ਜਿਹੜੀ ਆਪਣੇ ਆਪ ਦੇ ਵਿੱਚ ਸ਼ੱਕੀ ਸੀ। ਸੋ ਸ਼ੱਕ ਸੁਭਾ ਪੁਲਿਸ ਨੂੰ ਆ ਜਿਹੜਾ ਉਹ ਪਹਿਲੇ ਹੋ ਗਿਆ ਸੀਗਾ, ਕਿਉਂਕਿ ਮਾਮਲਾ ਜਦੋਂ ਇਸ ਤਰ੍ਹਾਂ ਦਾ ਸੰਵੇਦਨਸ਼ੀਲ ਹੋਵੇ ਪੁਲਿਸ ਨਿਗਾਹ ਜ਼ਰੂਰ ਰੱਖਦੀ ਹੈ ਸ਼ੱਕੀ ਤੇ, ਪਰ ਕਿਉਂਕਿ ਤੁਹਾਨੂੰ ਪਤਾ ਹੈ ਜੋ ਮਿੱਟੀ ਸੰਭਾਲਣੀ ਹੁੰਦੀ ਹੈ, ਦੇਹ ਦਾ ਸੰਸਕਾਰ ਕਰਨਾ ਹੁੰਦਾ, ਕੋਈ ਹੋਰ ਕਿਰਿਆਕਰਮ ਹੁੰਦਾ, ਤਾਂ ਉਹਦੇ ਵਿੱਚ ਬਹੁਤਾ ਅੜਿੱਕਾ ਨਹੀਂ ਡਾਇਆ ਜਾਂਦਾ। ਤਾਂ ਜਦੋਂ ਇਹ ਸਾਰਾ ਕੁਝ ਹੋਇਆ, ਸਾਰਾ ਕੁਝ ਵਾਪਰਿਆ, ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਜੀ ਇਹ ਸਿਆਸੀ ਕਤਲ ਹੈ। ਚੀਮਾ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇਲੈਕਸ਼ਨ ਹੀ ਰੱਦ ਕਰਾ ਦਿਓ। ਤੇ ਕੁਛ ਨੇ ਇਹ ਕਹਿ ਦਿੱਤਾ ਕਿ ਸਾਰਾ ਕੁਛ ਹੈ ਜਿਹੜਾ ਫਲਾਣੇ ਦੀ ਨਕਾਮੀ ਹੈ, ਧਮਕਾਣੇ ਦੀ ਨਕਾਮੀ ਹੈ। ਬੀਬੀ ਰੂਬੀ ਨੇ ਵੀ ਕਹਿਤਾ, ਸੁਖਪਾਲ ਖਹਿਰਾ ਵੀ ਕਹੀ ਬੈਠਾ ਸੀਗਾ, ਤੇ ਚੀਮਾ ਸਾਹਿਬ। ਸੋ ਇਹਨਾਂ ਲੀਡਰਾਂ ਨੇ ਬਹੁਤ ਕਾਹਲੀ ਕੀਤੀ ਇਸ ਮਾਮਲੇ ਦੇ ਵਿੱਚ ਕਿ ਇਸ ਨੂੰ ਸਿਆਸੀ ਕਤਲ ਕਰਾਰ ਦੇ ਦਿੱਤਾ, ਜਦਕਿ ਇਹ ਆਪਣੇ ਘਰ ਦੇ ਵਿੱਚ ਹੀ ਛੁਪਿਆ ਹੋਇਆ ਕਾਤਲ ਸੀ ਜਿਹਨੇ ਕਤਲ ਨੂੰ ਅੰਜਾਮ ਦਿੱਤਾ। ਤਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਹੋ ਗਈਆਂ, 4 ਗ੍ਰਿਫਤਾਰੀਆਂ ਹੋ ਗਈਆਂ। ਤਾਂ ਸਾਰੀ ਸਥਿਤੀ ਸਾਫ਼ ਹੋ ਗਈ ਹੈ ਕਿ ਹਰਿੰਦਰ ਹਿੰਦਾ ਦਾ ਕਤਲ ਹੈ ਜਿਹੜਾ ਉਹ ਸਪਾਰੀ ਦੇ ਕੇ ਕਰਵਾਇਆ ਗਿਆ। ਜਹਾਂ ਹਾਲਾਂਕਿ HP ਦੀ ਖਬਰ ਮੈਂ ਪੜ੍ਹਦਾ ਪਿਆ ਸੀ ਹਿੰਦੁਸਤਾਨ ਟਾਈਮਸ ਦੀ, ਉਹ ਕਹਿੰਦੇ ਆ ਕਿ ਸਪਾਰੀ ਇਹਨਾਂ ਨੇ ਪਹਿਲਾਂ ਵੀ ਦਿੱਤੀ ਸੀ 6 ਮਹੀਨੇ। ਤਾਂ ਉਸ ਸਮੇਂ ਉਹ ਡਰ ਗਏ ਸੀਗੇ, ਸਪਾਰੀ ਕਿਲਰ ਜਿਹੜੇ ਸੀ ਉਹ ਡਰ ਗਏ ਸੀਗੇ, ਉਹਨਾਂ ਨੇ ਸਪਾਰੀ ਵਾਪਸ ਕਰ ਦਿੱਤੀ। ਫਿਰ ਉਹਨਾਂ ਦੇ ਵਿੱਚ ਕੋਈ ਪੁੱਛਾ ਪੱਛਾ ਦੇਣ ਵਾਲਾ ਸੀਗਾ, ਆ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ, ਉਸ ਬਾਬੇ ਦੇ ਨਾਲ ਇਸ ਬੀਬੀ ਨੇ ਨੇੜਤਾ ਕੀਤੀ ਆਪਣੇ ਪਤੀ ਨੂੰ ਮਰਵਾਉਣ ਵਾਸਤੇ, ਕਿਉਂਕਿ ਇਹ ਆਪਣੇ ਆਸ਼ਿਕ ਦੇ ਨਾਲ ਘਰ ਵਸਾਉਣਾ ਚਾਹੁੰਦੀ ਸੀ। ਤਾਂ ਉਹਦੇ ਨਾਲ ਸੰਬੰਧ ਬਣਾਏ ਬਾਬੇ ਦੇ ਨਾਲ, ਤੇ ਫਿਰ ਉਸ ਤੋਂ ਬਾਅਦ ਜਿਹੜੇ ਕਿਲਰ ਸੀਗੇ, ਕੰਟਰੈਕਟ ਕਿਲਰ ਸੀਗੇ ਜਿਹੜੇ, ਉਹ ਤਿਆਰ ਕੀਤੇ। ਨਹੀਂ ਮਰਿਆ। ਇਸ ਮਾਮਲੇ 'ਚ ਆਪਾਂ ਕਹਿ ਸਕਦੇ ਕਿ ਰਿਸ਼ਤੇ ਵੀ ਬਣ ਗਏ ਆ। ਕੋਈ ਇਕੱਲੀ ਬੇਕਤਲ ਨਹੀਂ ਹੋਈ, ਇੱਥੇ ਰਿਸ਼ਤਿਆਂ ਦਾ ਵੀ ਕਤਲ ਹੋਇਆ। ਪਰ ਇਹ ਆਮ ਹੀ ਕਹਾਣੀ ਬਣ ਗਈ। ਹੁਣ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਪਹਿਲਾਂ ਤੇ ਇੱਕਾ ਦੁੱਕਾ ਪੜ੍ਹਨ ਨੂੰ ਮਿਲਦੀਆਂ ਸੀ, ਅੱਜ ਕੱਲ ਅਖਬਾਰਾਂ ਦੇ ਵਿੱਚ ਇਹ ਆਮ ਹੀ ਛਪਦੀਆਂ ਰਹੀਆਂ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਤੇ ਮੌਜੂਦਾ ਮੈਂਬਰ ਸੁਖਦੇਵ ਸਿੰਘ ਭੌਰ ਦੀ ਜ਼ਮਾਨਤ ਮਨਜ਼ੂਰ। ਦੇਖੋ ਪਹਿਲਾਂ ਤੇ ਖਬਰ ਇਹ ਆਈ ਸੀਗੀ ਕਿ ਸੁਣਵਾਈ ਟਲ ਗਈ ਆ, ਤੇ ਬਾਅਦ ਦੇ ਵਿੱਚ ਦੇਰ ਸ਼ਾਮ ਇਹ ਖਬਰ ਆ ਗਈ ਕਿ ਅਦਾਲਤ ਨੇ ਜ਼ਮਾਨਤ ਇਹਨਾਂ ਦੀ ਮਨਜ਼ੂਰ ਕਰ ਲਈ ਆ, ਕਿਉਂਕਿ ਸੁਣਵਾਈ ਚੱਲਦੀ ਪਈ ਸੀ ਨਵਾਂ ਸ਼ਹਿਰ ਕੋਰਟ ਦੇ ਵਿੱਚ ਜੀ। ਤਾਂ ਪਹਿਲਾਂ ਇਹ ਆਈ ਖਬਰ ਕਿ ਭਾਈ ਜਿਹੜਾ ਇਹਨਾਂ ਦਾ ਰਿਕਾਰਡ ਜਾਣਾ ਸੀਗਾ ਉੱਥੇ ਉਹ ਨਹੀਂ ਪਹੁੰਚ ਸਕਿਆ, ਇਸ ਕਰਕੇ ਸੁਣਵਾਈ ਜਿਹੜੀ ਆ ਟਲ ਗਈ ਆ। ਫੈਸਲਾ ਜਿਹੜਾ ਉਹ ਸ਼ਾਇਦ ਹੁਣ ਕੱਲ ਨੂੰ ਦਿੱਤਾ ਜਾਊਗਾ ਬੇਲ ਤੇ। ਪਰ ਦੇਰ ਸ਼ਾਮ ਇਹ ਖਬਰ ਆ ਗਈ ਕਿ ਜੱਜ ਨੇ ਬੇਲ ਜਿਹੜੀ ਆ ਉਹ ਮਨਜ਼ੂਰ ਕਰ ਲਈ ਆ। ਬੇਲ ਮਨਜ਼ੂਰ ਕਰਨ ਤੋਂ ਭਾਵ ਇਹ ਹੁੰਦਾ ਕਿ ਜ਼ਮਾਨਤ ਜਿਹੜੀ ਆ ਉਹ ਪ੍ਰਵਾਨ ਕਰ ਲਈ ਜਾਂਦੀ, ਅਰਜ਼ੀ ਜਿਹੜੀ ਆ ਉਹ ਪ੍ਰਵਾਨ ਕਰਕੇ ਆਰਡਰ ਹੋ ਜਾਂਦੇ ਆ। ਫਿਰ ਜੋ ਮੁਚਲਕਾ ਹੁੰਦਾ, ਮੇਰੇ ਖਿਆਲ ਦੇ ਨਾਲ 50,000 ਦੇ ਮੁਚਲਕੇ ਦਾ ਆਰਡਰ ਹੋਇਆ, ਤਾਂ ਉਹ ਮੁਚਲਕਾ ਭਰ ਕੇ ਉਹਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਦੇ ਕਾਗਜ਼ਾਤ ਰੱਖੇ ਜਾਂਦੇ ਆ ਜਾਂ ਜੋ ਉਹਦੀਆਂ ਹੋਰ ਫਾਰਮੈਲਿਟੀਜ਼ ਹੁੰਦੀਆਂ ਉਹ ਭਰ ਕੇ ਉਸ ਤੋਂ ਬਾਅਦ ਰਿਹਾਈ ਜਿਹੜੀ ਆ ਉਹ ਹੁੰਦੀ ਆ। ਤਾਂ ਮੈਨੂੰ ਲੱਗਦਾ ਕਿ ਭੌਰ ਸਾਹਿਬ ਦੀ ਜਿਹੜੀ ਰਾਤ ਆ ਉਹ ਅੱਜ ਵੀ ਉੱਥੇ ਲੱਗਣੀ ਹੈ ਜੇਲ੍ਹ ਦੇ ਵਿੱਚ। ਕਿਉਂ? ਕਿਉਂਕਿ ਦੇਰ ਸ਼ਾਮ ਇਸ ਤਰ੍ਹਾਂ ਦੀ ਖਬਰ ਆਈ ਆ, ਉਹ ਸਾਰੀ ਜਿਹੜੀ ਫਾਰਮੈਲਿਟੀ ਆ ਮੇਰੇ ਖਿਆਲ ਦੇ ਨਾਲ ਜਲਦੀ ਨਹੀਂ ਪੂਰੀ ਹੁੰਦੀ ਤੇ ਲੁਧਿਆਣੇ ਜੇਲ੍ਹ ਦੇ ਵਿੱਚ ਇਹ ਨਜ਼ਰਬੰਦ ਆ। ਹਾਲਾਂਕਿ ਲੁਧਿਆਣੇ ਦੇ ਵਿੱਚ ਕੱਲ ਮੱਕੜ ਸਾਹਿਬ ਇਹਨਾਂ ਨੂੰ ਮਿਲ ਕੇ ਆਏ ਆ, ਤੇ ਮੱਕੜ ਸਾਹਿਬ ਦੀ ਜਿਹੜੀ ਮੁਲਾਕਾਤ ਹੋਈ ਆ ਉਹਨੇ ਦੂਜਿਆਂ ਨੂੰ ਕਾਫੀ ਧੱਫੜ ਪਾਏ ਹੋਏ ਆ ਕਿ ਇਹ ਦੋਵੇਂ ਜਿਹੜੇ ਬਾਗੀ ਸੁਰਾਂ ਵਾਲੇ ਬੰਦੇ ਅੱਜ ਕੱਲ੍ਹ ਕਿੰਨੀ ਮੁਲਾਕਾਤਾਂ ਕਰਦੇ ਪਏ ਆ। ਸੋ ਲੁਧਿਆਣੇ ਜੇਲ੍ਹ ਦੇ ਵਿੱਚ ਨਿਯਮ ਆ ਕਿ 6-7 ਤੋਂ ਬਾਅਦ ਫਿਰ ਬੰਦਾ ਨਹੀਂ ਕੱਢਦੇ, ਅਗਲੇ ਦਿਨ ਕੱਢਿਆ ਜਾਂਦਾ ਜੀ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸਾਰੀ ਜਿਹੜੀ ਫਾਰਮੈਲਿਟੀ ਉਹ ਅੱਜ ਪੂਰੀ ਕਰ ਲਈ ਗਈ ਹੋਊਗੀ। ਜੇ ਫਾਰਮੈਲਿਟੀ ਪੂਰੀ ਨਹੀਂ ਕਰ ਲਈ ਗਈ ਹੋਈ ਤੇ ਫਿਰ ਬੰਦਾ ਜਿਹੜਾ ਉਹ ਅੱਜ ਰਾਤ ਨਹੀਂ ਨਿਕਲਿਆ ਹੋਵੇਗਾ। ਇਸ ਮੇਰੀ ਉਮੀਦ ਆ
ਮੇਰਾ ਤਜਰਬਾ ਵੀ ਹੈ ਥੋੜਾ ਜਿਹਾ ਲੁਧਿਆਣਾ ਜੇਲ੍ਹ ਨੂੰ ਲੈ ਕੇ। ਖੈਰ ਦੂਜੀ ਚੀਜ਼ ਜਿਹੜੀ ਅੱਜ ਵੇਖਣ ਨੂੰ ਮਿਲੀ ਆ ਕਿ ਉੱਥੇ ਫਿਰ ਧਰਨਾ ਲੱਗਿਆ ਸੀਗਾ। ਦੂਸਰੀ ਧਿਰ ਆ ਜਿਹੜੀ ਉਹ ਕਹਿੰਦੀ ਸੀ ਕਿ ਜੇ ਸਾਡੇ ਹੱਕ ਦੇ ਵਿੱਚ ਗੱਲ ਨਾ ਗਈ ਤਾਂ ਫਿਰ ਅਸੀਂ ਸੜਕਾਂ ਤੇ ਉਤਰਾਂਗੇ। ਹੁਣ ਇਹ ਅਜੀਬ ਜਿਹਾ ਮਾਹੌਲ ਬਣਿਆ ਪਿਆ ਕਿ ਇੱਕ ਬੰਦਾ ਪਹਿਲਾਂ ਆਪਣੀ ਕੀਤੀ ਤੇ ਮਾਫੀ ਮੰਗ ਲੈਂਦਾ। ਚਲੋ ਗਲਤੀ ਕੀਤੀ ਹੈ, ਸਿਆਣੇ ਬਿਆਣੇ ਬੰਦੇ ਨੇ ਫਿਰ ਮਾਫੀ ਮੰਗ ਲਈ, ਸੋਸ਼ਲ ਮੀਡੀਆ ਤੇ ਜਨਤਕ ਤੌਰ ਤੇ ਮਾਫੀ ਮੰਗ ਲਈ, ਫਿਰ ਵੀ ਤੁਸੀਂ ਨਹੀਂ ਮੰਨਿਆ, ਪਰਚਾ ਦਰਜ ਕਰਾ ਲਿਆ। ਪਰਚਾ ਦਰਜ ਕਰਾ ਲਿਆ, ਜਦੋਂ ਤੁਸੀਂ ਕਾਨੂੰਨ 'ਚ ਆਸਥਾ ਰੱਖ ਕੇ ਪਰਚਾ ਕਿਸੇ ਤੇ ਦਰਜ ਕਰਾ ਦਿੰਦੇ ਹੋ ਤਾਂ ਅੱਗੇ ਕੋਰਟ ਕੀ ਫੈਸਲਾ ਲੈਂਦੀ ਆ, ਮੇਰੇ ਖਿਆਲ ਦੇ ਨਾਲ ਉਹ ਚੇਤਾਵਨੀ ਨਹੀਂ ਦੇਣੀ ਚਾਹੀਦੀ ਕਿ ਜੇ ਸਾਡੇ ਪੱਖ 'ਚ ਏਦਾਂ ਨਹੀਂ ਹੋਇਆ ਤਾਂ ਉੱਦਾਂ ਕਰਾਂਗੇ, ਉੱਦਾਂ ਨਹੀਂ ਤੇ ਏਦਾਂ ਕਰਾਂਗੇ। ਜੋ ਅਦਾਲਤ ਨੇ ਕਰ ਦਿੱਤਾ। ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਆ ਜੇ ਇਹਨਾਂ ਦੇ ਵਿੱਚ ਧਾਰਾ ਦੇਖੀਏ 295, ਇਹ ਬੜੀ ਮਾਮੂਲੀ ਜੀ ਧਾਰਾ ਹੁੰਦੀ ਆ। ਇੱਥੇ ਕਈਆਂ ਤੇ ਲੱਗੀ ਆ, ਵੈਸੇ ਕਈ ਇਸ ਤਰ੍ਹਾਂ ਦੇ ਕਲਾਕਾਰ ਆ ਜਿਨ੍ਹਾਂ ਤੇ ਲੱਗੀ ਤਾਂ ਉਹਨਾਂ ਨੂੰ ਕਾਫੀ ਸਮਾਂ ਜਿਹੜਾ ਜੇਲ੍ਹ 'ਚ ਗੁਜ਼ਾਰਨਾ ਪਿਆ। ਕਈ ਇਸੇ ਕੀਸੀਆਂ ਕਰਕੇ ਵਿਚਾਰੇ ਜਿਹੜੇ ਬਾਹਰ ਆਏ ਆ, ਪਰ ਕਈ ਮਾਮਲਿਆਂ 'ਚ ਇਹ 2-3 ਦਿਨਾਂ ਬਾਅਦ ਜ਼ਮਾਨਤ ਹੋ ਜਾ। ਹੁਣ ਇਸ ਮਾਮਲੇ ਦੇ ਵਿੱਚ ਇਹ ਵੇਖਣਾ ਹੋਏਗਾ ਕਿ ਦੂਸਰੀ ਧਿਰ ਜਿੱਦਾਂ ਉਹ ਐਲਾਨ ਕਰੀ ਜਾਂਦੀ ਹੈ ਕਿ ਸੜਕ ਤੇ ਉਤਰਾਂਗੇ, ਫਲਾਨ ਕਰਾਂਗੇ, ਧਮਕਾ ਕਰਾਂਗੇ, ਕਿ ਉਸ ਤਰ੍ਹਾਂ ਉਹ ਕਰਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਬੜੀ ਸੰਜੀਦਗੀ ਦੇ ਨਾਲ, ਸੁਹਿਰਦਤਾ ਦੇ ਨਾਲ ਨਿਬੇੜ ਲੈਂਦੀ ਹੈ। ਵੈਸੇ ਕੌਰ ਸਾਹਿਬ ਦੇ ਘਰ ਅੱਗੇ ਗਿਆ ਨੇ ਜਦੋਂ ਇੱਕ ਬੀਬੀ ਨੇ ਉੱਥੇ ਮਾਈਕ ਫੜਾਇਆ ਤੇ ਮਾਈਕ ਦੇ ਵਿੱਚ ਉਸ ਬੀਬੀ ਨੇ ਜਿਹੜੀਆਂ ਮਨ ਦੀਆਂ ਗਾਲਾਂ ਕੱਢੀਆਂ, ਕਾਰਵਾਈ ਤੇ ਮੇਰੇ ਖਿਆਲ ਦੇ ਨਾਲ ਕਾਨੂੰਨਨ ਉਸ ਬੀਬੀ ਤੇ ਵੀ ਬਣਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਵਸੀਕਾ ਨਵੀਸ ਵੀ ਆਏ RTI ਦੇ ਘੇਰੇ ਵਿੱਚ। ਦੇਖੋ, ਕਿਸੇ ਵਸੀਕਾ ਨਵੀਸ ਤੋਂ ਕਿਸੇ ਨੇ ਇਨਫੋਰਮੇਸ਼ਨ ਮੰਗੀ ਸੀ, ਜਾਣਕਾਰੀ ਮੰਗੀ ਸੀ RTI ਦੇ ਕਾਨੂੰਨ ਦੇ ਤਹਿਤ। ਉਹਨੇ ਕਿਹਾ ਕਿ ਅਸੀਂ ਤੇ RTI ਦੇ ਦਾਇਰੇ 'ਚ ਭਾਈ ਸਾਹਿਬ ਆਉਂਦੇ ਹੀ ਨਹੀਂ। ਉਹਨੇ ਕਿਹਾ ਕੋਈ ਗੱਲ ਨਹੀਂ, ਚਲੋ ਆਪਾਂ ਨਿਸਤਾਰਾ ਕਰ ਲੈਂਦੇ ਹਾਂ ਕਿ ਤੁਸੀਂ ਆਉਂਦੇ ਹੋ ਕਿ ਨਹੀਂ ਆਉਂਦੇ। ਫਿਰ ਇਹ ਮਾਮਲਾ ਜਿਹੜਾ ਚਲੇ ਗਿਆ ਸੀ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕੋਲ ਤੇ ਕਮਿਸ਼ਨ ਨੇ PIO ਤਹਿਸੀਲਦਾਰ ਨਾਭਾ ਜਿਹੜਾ ਉਹਨੂੰ ਇਸ ਸੰਬੰਧੀ ਹੁਕਮ ਜਾਰੀ ਕਰਦਿਆਂ 15 ਦਿਨਾਂ ਵਿੱਚ ਮੰਗੀ ਜਾਣਕਾਰੀ ਦੇਣ ਲਈ ਕਿਹਾ ਕਿ ਇਸ ਬਾਬਤ ਨਾਲ ਇਹ ਵੀ ਕਿਹਾ ਸੀਗਾ ਕਿ ਵਸੀਕਾ ਨਵੀਸ ਤੋਂ ਜਿਹੜੀ ਵੀ ਜਾਣਕਾਰੀ ਬਣਦੀ ਆ ਤੁਸੀਂ ਉਹ ਪ੍ਰੋਵਾਈਡ ਕਰਵਾਓ 15 ਦਿਨਾਂ ਦੇ ਵਿੱਚ। ਪਰ ਹੋਇਆ ਕਿ ਵਸੀਕਾ ਨਵੀਸ ਨੇ ਫਿਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਨਿੱਜੀ ਤੌਰ ਤੇ ਆਮ ਲੋਕਾਂ ਨਾਲ ਕੰਮ ਕਰਦੇ ਆ। ਸੋ ਇਸ ਕਰਕੇ ਫਿਰ ਜਿਹੜਾ ਰਾਜ ਸੂਚਨਾ ਕਮਿਸ਼ਨਰ ਸੀਗਾ ਚੇਨਈ, ਉਹਨਾਂ ਨੇ ਇਸ ਮਾਮਲੇ ਦਾ ਨਬੇੜਾ ਕਰਦਿਆਂ ਇਹ ਕਿਹਾ ਕਿ ਰਜਿਸਟਰਿੰਗ ਅਥਾਰਟੀ, ਲਾਇਸੈਂਸਿੰਗ ਅਥਾਰਟੀ ਹੈ ਜਿਹੜੀ, ਉਹਨਾਂ ਨੂੰ ਹੁਕਮ ਦਿੱਤਾ ਕਿ ਵਸੀਕਾ ਨਵੀਸ ਤੋਂ ਮੰਗੀ ਜਾਣਕਾਰੀ ਹੈ ਜਿਹੜੀ ਉਹ ਅਪੀਲਕਰਤਾ ਨੂੰ ਦੇਣ। ਪਰ ਇਸ ਤੋਂ ਪਹਿਲਾਂ ਜਾਣਕਾਰੀ ਅਪੀਲਕਰਤਾ ਨੂੰ ਦੇਣ ਲਈ ਉਹ ਤੀਸਰੀ ਧਿਰ ਨੂੰ ਇਤਰਾਜ਼ ਦਾ ਮੌਕਾ ਵੀ ਦੇ। ਤਾਂ ਇਤਰਾਜ਼ ਤੋਂ ਭਾਵ ਇਹ ਆ ਕਿ ਕੀ RTI ਦੀ ਧਾਰਾ ਜਿਹੜੀ 9 ਆ, ਜਿਹੜੀ ਛੋਟ ਵਾਲੀ ਧਾਰਾ, ਉਹਦੇ 8 ਦਾ ਉਪਬੰਧ ਇਹ ਕਿਹਾ ਕਿ ਉਹਦੀ ਇਜਾਜ਼ਤ ਦਿੰਦਾ ਔਰ ਉਹਦੇ ਅਧੀਨ ਤੇ ਨਹੀਂ ਆਉਂਦੇ। ਕਿਉਂਕਿ ਇਸ ਮਾਮਲੇ ਦੇ ਵਿੱਚ ਸਮਝਣ ਦੀ ਗੱਲ ਇਹ ਆ ਕਿਉਂਕਿ ਥੋੜਾ ਜਿਹਾ ਬੜਾ ਉਬੜ ਖਾਬੜ ਜਿਹਾ ਹੁੰਦਾ ਹੈ ਇਹਨਾਂ ਦਾ RTI ਦਾ ਜਿਹੜਾ ਇਹ ਪ੍ਰਬੰਧ ਹੈ ਸਾਰਾ ਐਕਟ ਦਾ। ਤਾਂ ਉਹਦੇ ਵਿੱਚ 9 ਦੀ ਜਿਹੜੀ ਧਾਰਾ ਉਹ ਛੋਟ ਦਿੰਦੀ ਹੈ ਕੁਛ ਮਾਮਲਿਆਂ ਦੇ ਵਿੱਚ, ਜਿੱਦਾਂ CBI ਨੂੰ ਛੋਟ ਆ ਕਿ ਉਹ ਆਪਣੀ ਇਨਵੈਸਟੀਗੇਸ਼ਨ ਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੰਦੇ, ਉਹ RTI ਦੇ ਦਾਇਰੇ ਚੋਂ ਬਾਹਰ ਆ। ਤਾਂ ਕਈ ਮਾਮਲਿਆਂ ਦੇ ਵਿੱਚ ਇਹ ਆ ਕਿ ਕੁਛ ਡਿਪਾਰਟਮੈਂਟ ਹੈ ਜਿਹੜੇ ਜਾਣਕਾਰੀ ਦਿੰਦੇ ਆ ਪਰ ਕੁਛ ਹੱਦ ਤੱਕ ਦਿੰਦੇ ਆ। ਜੇ ਕੋਈ ਉਸ ਹੱਦ ਤੋਂ ਲੰਘ ਕੇ ਜਾਣਕਾਰੀ ਮੰਗਦਾ ਤਾਂ ਫਿਰ ਉਹ ਇਨਕਾਰ ਕਰ ਦਿੰਦੇ ਆ। ਤਾਂ ਇਹਨਾਂ ਨੇ ਵੀ ਉਹ 9 ਦੀ ਜਿਹੜੀ ਧਾਰਾ 9 ਦੀ ਛੋਟ ਵਾਲੀ ਧਾਰਾ ਜਿਹੜੀ ਉਹਦੀ 8 ਦੇ ਉਪਬੰਧ ਹੈ ਜਿਹੜੇ ਉਹਦੇ ਤਹਿਤ ਵੇਖਣ ਦਾ ਇਹਨਾਂ ਨੇ ਹੁਕਮ ਦਿੱਤਾ ਕਿ ਭਾਈ ਦੇਖ ਲਓ ਕਿਸੇ ਉਸ ਦਾਇਰੇ ਦੇ ਵਿੱਚ ਤਾਂ ਨਹੀਂ ਕੋਈ ਗੱਲ ਆਉਂਦੀ। ਤਾਂ ਜੇ ਉਸ ਦਾਇਰੇ ਦੇ ਵਿੱਚ ਨਹੀਂ ਆਉਂਦੀ ਤਾਂ ਫਿਰ ਜਿਹੜੇ ਵਸੀਕਾ ਨਵੀਸ ਆ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ। ਤਾਂ ਇਹ ਇੱਕ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਆ। ਔਰ ਦੇਖੋ ਘੇਰਾ ਤੇ ਜਿਹੜਾ ਇਹ ਵਸੀ ਹੁੰਦਾ ਪਿਆ RTI ਦਾ, ਵੈਸੇ ਇਹਨੂੰ ਛਿੱਕਿਆ ਕਰਨ ਦਾ ਵੀ ਯਤਨ ਕੀਤਾ ਜਾਂਦਾ ਸਮੇਂ ਤੇ, ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ RTI ਹੈ ਜਿਹੜੀ ਉਹ ਇੰਨਾ ਕਾਰਗਰ ਅਸਰ ਨਹੀਂ ਕਰ ਪਾ ਰਹੀ ਜਿੰਨਾ ਉਹ ਕਰ ਸਕਦੀ ਆ। ਖਾਸ ਤੌਰ ਤੇ ਜਿੱਦਾਂ ਹੁਣ ਦੇਖੋ ਨੈਸ਼ਨਲ ਲੈਵਲ ਤੇ ਆਨਲਾਈਨ ਵਿਵਸਥਾ ਮੌਜੂਦ ਹੈ, ਤੁਸੀਂ ਆਨਲਾਈਨ ਜਾਣਕਾਰੀ ਲੈ ਸਕਦੇ, ਪਰ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਰਹਿੰਦੀਆਂ ਤੇ ਵੈਬਸਾਈਟਾਂ ਜਿਹੜੀਆਂ ਉਹ ਵੀ ਕਈ ਵਾਰ ਮੁੱਖ ਮੰਤਰੀ ਬਦਲ ਜਾਵੇ ਤੇ ਨਵਾਂ ਮੁੱਖ ਮੰਤਰੀ ਹੈ ਜਿਹੜਾ ਉਹ ਵੀ ਨਹੀਂ ਅਪਡੇਟ ਕਰਦੀਆਂ। ਕਈ ਵਾਰ ਇਹੋ ਜਿਹੀ ਅਣਗਹਿਲੀ ਵੀ ਵੇਖਣ ਨੂੰ ਮਿਲ ਜਾਂਦੀ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਘੇਰਾ ਵੀ ਵਸੀਹ ਹੋਵੇ ਇਹਨਾਂ ਦਾ, ਔਰ ਬਸ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਨੇ ਜਿਹੜੀਆਂ ਕਿ ਆਨਲਾਈਨ ਉਪਲਬਧ ਆ, ਘੱਟੋ ਘੱਟ ਉਹ
ਤੇ ਜ਼ਰੂਰ RTI ਤੇ ਐਕਟ ਤਹਿਤ ਲਿਆਂਦੀਆਂ ਜਾਣੀਆਂ ਚਾਹੀਦੀਆਂ ਕਿ ਕੋਈ ਵੀ ਬੰਦਾ ਆਨਲਾਈਨ ਸੂਚਨਾ ਮੰਗਾ ਲਵੇ। ਅੱਜ ਦੇ ਦੌਰ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਹੱਕ ਅਧਿਕਾਰ ਦੇ ਦਿੱਤਾ ਤਾਂ ਫਿਰ ਆਨਲਾਈਨ ਇਹ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚਣ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਇਹਨਾਂ ਦੀ ਵਰਤੋਂ ਕਰ ਸਕਦੇ। ਜੀ ਸਹੀ ਗੱਲ ਹੈ ਜੀ ਜੀ। ਮਿੰਟੂ ਜੀ ਅਗਲੀ ਗੱਲ ਕਰਦੇ, ਬਾਦਲਾਂ ਦੀਆਂ ਬਖਤਰਬੰਦ ਗੱਡੀਆਂ ਨੂੰ ਜਿਹੜੀ ਸ਼ਰੀਕਾਂ ਲਾਈ ਬ੍ਰੇਕ। ਸ਼ਰੀਕ ਤੇ ਕਹਿੰਦੇ ਹੁੰਦੇ ਪੰਜਾਬੀ ਚ ਮਿੱਟੀ ਦਾ ਮਾਨ ਨਹੀਂ ਹੈ। ਇੱਥੇ ਤੇ ਫਿਰ ਬਾਦਲਾਂ ਦਾ ਆਪਣਾ ਮੁੰਡਾ ਬੈਠਾ ਸ਼ਰੀਕ ਬਣ ਕੇ ਸਰਕਾਰ ਦੇ ਵਿੱਚ ਬ੍ਰੇਕ ਤੇ ਕਿਤੇ ਨਾ ਕਿਤੇ ਲੱਗੀ ਜਾਣੀ ਆ। ਉਹ ਇਹ ਗੱਡੀ ਨੂੰ ਬ੍ਰੇਕ ਇਸ ਕਰਕੇ ਲੱਗੀ ਆ ਕਿਉਂਕਿ ਮਨਪ੍ਰੀਤ ਬਾਦਲ ਨੇ ਸਾਫ਼ ਕਹਿ ਦਿੱਤਾ, ਉਹ ਕਹਿੰਦੇ ਜੀ ਕਿ ਇਹ ਜਿਹੜਾ ਮਸਲਾ ਸੀਗਾ ਇਹ ਪ੍ਰਾਇਓਰਟੀ ਦੇ ਵਿੱਚ ਨਹੀਂ ਸੀਗਾ, ਪ੍ਰਾਥਮਿਕਤਾ ਦੇ ਵਿੱਚ ਨਹੀਂ ਸੀਗਾ, ਕਿਉਂਕਿ ਬਜਟ ਦੇ ਵਿੱਚ ਨਹੀਂ ਸੀ ਲਿਆ ਗਿਆ। ਉੱਦਾਂ ਪੁਲਿਸ ਨੇ ਪ੍ਰਪੋਜ਼ਲ ਬਣਾ ਕੇ ਭੇਜਿਆ ਸੀਗਾ ਕਿ ਜਿਹੜੀਆਂ ਬਖਤਰਬੰਦ ਗੱਡੀਆਂ ਬਾਦਲਾਂ ਦੀਆਂ ਉਹ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਹੋ ਗਈਆਂ, ਵੇਲਾ ਵਿਹਾ ਚੁੱਕੀਆਂ ਤੇ ਉਹ ਨਵੀਆਂ ਲੈ ਕੇ ਦਿੱਤੀਆਂ ਜਾਣ। ਉਹ ਕਹਿੰਦਾ ਕਿ ਜਦੋਂ ਬਜਟ ਦੇ ਵਿੱਚ ਇਹ ਹੋਇਆ ਹੀ ਨਹੀਂ, ਹੁਣ ਆਪਾਂ ਅਗਲੀ ਵਾਰੀ ਚਰਚਾ ਕਰਾਂਗੇ ਜਦੋਂ ਫਿਰ ਪੁਲਿਸ ਦੇ ਨਾਲ ਵਿੱਤ ਵਿਭਾਗ ਇਕੱਠਾ ਹੋਊਗਾ, ਫਿਰ ਗੱਲ ਬਣਾ ਕੇ ਕਰਾਂਗੇ। ਜੇ ਮਸਲਾ ਸੂਤ ਆ ਗਿਆ, ਟੌਪ ਪ੍ਰਾਇਓਰਟੀ ਦੇ ਵਿੱਚ ਇਹ ਮਸਲਾ ਆਇਆ ਤੇ ਫਿਰ ਜ਼ਰੂਰ ਕਰਾਂਗੇ। ਉਹ ਬਾਕੀ ਗੱਲ ਕਹਿੰਦਾ ਕਿ ਦੇਖੋ ਨਾਰਥ ਰੀਜਨ ਦੇ ਵਿੱਚ ਸਭ ਤੋਂ ਮੋਟੀ ਅਸਾਮੀ ਆ ਬਾਦਲਾਂ, ਤੇ ਜੇ ਇਹ ਆਪਣਾ ਪ੍ਰਬੰਧ ਆਪ ਵੀ ਕਰ ਲੈਣ ਤੇ ਕੀ ਫਰਕ ਪੈਂਦਾ, ਕੀ ਸੂਲ ਪੈਣ ਲੱਗੀ ਆ। ਕਹਿੰਦਾ ਕਿ ਦੇਖੋ ਇਹਨਾਂ ਦੇ ਕੋਲ ਬਹੁਤ ਸਾਰਾ ਪੈਸਾ, ਬਹੁਤ ਸਾਰਾ ਧਨ ਹੈ, ਜੇ ਆਪਣੀ ਸੁਰੱਖਿਆ ਦੀ ਵਿਵਸਥਾ ਮਾੜੀ ਮੋਟੀ ਆਪ ਕਰ ਲੂਗੇ ਤੇ ਫੇਰ ਕਿਹੜਾ ਕੁਛ ਘਸ ਚੱਲਿਆ। ਤੇ ਇਹਨਾਂ ਨੇ ਸਾਫ਼ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਅੰਗੂਠਾ ਘੁਮਾ ਦਿੱਤਾ, ਅੰਗੂਠਾ ਵਿਖਾ ਦਿੱਤਾ ਕਿ ਤੁਹਾਨੂੰ ਇਹ ਗੱਡੀਆਂ ਲੈਣ ਵਾਸਤੇ ਹਾਲੇ ਹੋਰ ਇੰਤਜ਼ਾਰ ਕਰਨਾ ਪਊਗਾ। ਪਰ ਜੇ ਇਹ ਪੈਮਾਨਾ ਰੱਖੀਏ ਤੇ ਫਿਰ ਤੇ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਕਾਂਗਰਸੀ ਵੀ ਵਿੱਚ ਆ ਜਾਣਗੇ। ਔਰ ਮਨਪ੍ਰੀਤ ਬਾਦਲ ਦੇ ਜਿਹੜੇ ਪਿਤਾ ਜੀ ਆ, ਜੇ ਉਹਨਾਂ ਨੂੰ ਪੁੱਛੀ ਹੁਣ ਤੇ ਬਿਰਧ ਹੋ ਗਏ ਆ, ਦਾਸ ਜੀ ਤੇ ਪਾਸ ਜੀ ਦੀ ਜੋੜੀ ਆ, ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਦੀ, ਜੇ ਉਹਨਾਂ ਨੂੰ ਪੁੱਛੀਏ ਤੇ ਉਹ ਕਹਿੰਦਾ ਕਿ ਮੈਂ ਤੇ ਕਾਕਾ ਹੁਣ ਰਿਟਾਇਰਮੈਂਟ ਲੈ ਲਈ ਆ ਸਿਆਸਤ। ਪਰ ਗੱਡੀਆਂ ਉਹਨਾਂ ਦੇ ਨਾਲ ਵੀ 2-3 ਹੁੰਦੀਆਂ ਹਾਲੇ। ਇਹ ਮਨਪ੍ਰੀਤ ਬਾਦਲ ਤੇ ਨਹੀਂ ਰੱਖਦਾ ਬਹੁਤੇ ਗੁਣ ਮੈਂ ਤੇ ਵੇਖੇ ਨਹੀਂ ਕਦੇ। ਗੱਡੀ ਵੀ ਇਹ ਤੇ ਆਪ ਚਲਾਉਂਦਾ ਫਿਰਦਾ ਹੁੰਦਾ ਪਿੰਡ ਦੇ ਵਿੱਚ, ਪਰ ਇਹਨਾਂ ਦਾ ਪਿਤਾ ਜੀ ਹੈ ਜਿਹੜਾ ਉਹ 2 ਗੱਡੀਆਂ ਹਾਲੇ ਵੀ ਲੈ ਕੇ ਘੁੰਮਦਾ ਫਿਰਦਾ ਹੁੰਦਾ। ਔਰ ਉਹਦੇ ਨਾਲ ਗਨਮੈਨ ਵੀ ਹੁੰਦੇ ਸੀ। ਪਿਛਲੀ ਦਫਾ ਜਦੋਂ ਸਰਕਾਰ ਅਕਾਲੀ ਭਾਜਪਾ ਸਰਕਾਰ, ਗਨਮੈਨ ਉਦੋਂ ਵੀ ਰਹੇ ਆ। ਜਦੋਂ ਤੁਸੀਂ ਕਹਿੰਦੇ ਹੋ ਕਿ ਦੇਖੋ ਜੀ ਸਾਡਾ ਖਜ਼ਾਨਾ ਜਿਹੜਾ ਉਹ ਇਸ ਤਰ੍ਹਾਂ ਦੇ ਖਰਚੇ ਝੱਲਣ ਦੇ ਕਾਬਲ ਨਹੀਂ ਹੈ, ਜੇ ਇਹਨਾਂ ਨੂੰ ਜ਼ਰੂਰੀ ਹੈ ਤੇ ਵਿਵਸਥਾ ਜਿਹੜੀ ਆਪਣੇ ਪੱਧਰ ਤੇ ਕਰ ਲੈਣ ਤੇ ਫਿਰ ਖਜ਼ਾਨੇ ਦੇ ਪ੍ਰਤੀ ਤੁਸੀਂ ਇਹੋ ਜਿਹੀ ਸੋਚ ਇੱਧਰ ਵੀ ਰੱਖੋ ਕਿ ਤੁਹਾਡੇ ਜਿਹੜੇ ਬਜ਼ੁਰਗ ਆ ਉਹ ਹੁਣ ਇਸ ਅਵਸਥਾ ਦੇ ਵਿੱਚ ਆ ਕਿ ਉਹਨਾਂ ਦੇ ਨਾਲ ਤੇ 1-2 ਬੰਦੇ ਆ ਜਿਹੜੇ ਉਹ ਖੜੇ ਕਰਕੇ ਤੋੜਨ ਵਾਲੇ ਹੋਣੇ ਚਾਹੀਦੇ ਆ। ਗਨਮੈਨ ਜਾਂ ਗੱਡੀਆਂ ਜਿਹੜੀਆਂ 2-3 ਕੀ ਕਰਨੀਆਂ, ਇੱਧਰੋਂ ਵੀ ਥੋੜ੍ਹੀ ਬਚਤ ਕਰਨ ਦੀ ਜ਼ਰੂਰਤ ਆ। ਪਤਾ ਨਹੀਂ ਕਦੋਂ ਕਰਦੇ ਆ, ਜਦ ਕਰ ਵੀ ਲਈ ਹੋਵੇ। ਪਰ ਹੋਰ ਵੀ ਕਈ ਆ, ਜੇ ਇਹ ਪੈਮਾਨਾ ਰੱਖਣਾ ਹੋਵੇ ਕਿ ਭਾਈ ਤੁਸੀਂ ਆਪਣੇ ਸਰ ਦੇ ਪੁੱਜਦੇ ਸਰਮਾਏ ਦੇ ਵਿੱਚੋਂ ਜੇ ਥੋੜਾ ਜਿਹਾ ਆਪਣੀ ਸੁਰੱਖਿਆ ਵਿਵਸਥਾ ਤੇ ਖਰਚ ਕਰ ਲੋਗੇ ਤੇ ਲੋਕਾਂ ਦਾ ਪੈਸਾ ਬਚ ਜੂਗਾ। ਤਾਂ ਉਹਦੇ ਵਿੱਚ ਤੇ ਸਭ ਤੋਂ ਵੱਡਾ ਗਿਆਨੀ ਗੁਰਬਚਨ ਸਿੰਘ ਆਉਂਦਾ। ਗਿਆਨੀ ਗੁਰਬਚਨ ਸਿੰਘ ਦਾ ਸਾਰਾ ਖਰਚਾ ਜਿਹੜਾ ਟੈਕਸ ਪੇਅਰ ਤੇ ਪੈਂਦਾ, ਜਦ ਕਿ ਜਿਹੜੀ ਕਮੇਟੀ ਉਹਦਾ ਆਪਣਾ ਬਜਟ ਹੈ। ਸੋ ਪੈਮਾਨਾ ਜਿਹੜਾ ਉਹ ਸਾਰੇ ਪਾਸੇ ਆਪਾਂ ਲਾਗੂ ਕਰਕੇ ਵੇਖ ਸਕਦੇ ਹਾਂ। ਉੱਦਾਂ ਇਹਨਾਂ ਦੇ ਕੋਲ ਬਖਤਰਬੰਦ ਗੱਡੀਆਂ ਹੈਗੀਆਂ। ਇਹ ਮਨਪ੍ਰੀਤ ਬਾਦਲ ਨੇ ਸ਼ੋਅਤੀ ਲਈ ਆ ਕਿ ਸੁਰੱਖਿਆ ਦੇ ਨਾਂ ਤੇ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰ ਰਹੇ ਕਿ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋ। ਮਸਲਾ ਇੱਥੇ ਇਹ ਸੀਗਾ ਕਿ ਇਹ ਮਸਲਾ ਪ੍ਰਾਇਓਰਟੀ ਤੇ ਨਹੀਂ ਸੀ, ਪਲੱਸ ਇਹ ਕਿ ਸਾਡਾ ਖਜ਼ਾਨਾ ਅਲਾਉ ਨਹੀਂ ਕਰਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ 150 ਤੋਂ ਵੱਧ ਇੰਜੀਨੀਅਰ ਪੰਜਾਬ ਪੁਲਿਸ 'ਚ ਬਣੇ ਕਾਂਸਟੇਬਲ। ਇਹ ਵੀ ਕੈਪਟਨ ਨੂੰ ਜੇ ਪਤਾ ਲੱਗਿਆ ਕਿਤੇ ਇਹ ਨਾ ਹੋਵੇ ਕਿ ਇਹਨਾਂ ਨੂੰ ਕਿਤੇ ਇਮਾਰਤਾਂ ਬਣਾਉਣ ਤੇ ਲਾ ਦੇਵੇ, ਉਹਦਾ ਕੰਮ ਇਹੋ ਜਿਹਾ ਹੀ ਆ। ਇੰਜੀਨੀਅਰ ਜਿਹੜੇ ਭਰਤੀ ਹੋਏ ਆ, ਇਹਦਾ ਮਤਲਬ ਇਹ ਹੈ ਕਿ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੇ ਸੀਗੇ। ਕਿਸੇ ਨੇ BTech ਕੀਤੀ ਹੋਣੀ ਹੈ, ਕਿਸੇ ਨੇ MTech ਕੀਤੀ ਹੋਣੀ ਹੈ, ਮੈਨੂੰ ਤੇ ਬਹੁਤਾ ਡਿਗਰੀਆਂ ਬਾਰੇ ਪਤਾ ਨਹੀਂ ਹੈ। ਪਰ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਆਪਣਾ ਜੋ ਖੇਤਰ ਸੀ ਉਹ ਬਦਲਣਾ ਪਿਆ। ਜਿਸ ਸੈਕਟਰ ਦੇ ਵਿੱਚ ਉਹਨਾਂ ਨੇ ਸੁਪਨਾ ਦੇਖਿਆ ਹੋਊਗਾ ਕਿ ਉੱਥੇ ਪੈਕੇਜ ਮਿਲੂਗਾ, ਜੋਬ ਮਿਲੂਗੀ, ਜਿੱਦਾਂ ਆਮ ਮੁੰਡੇ ਦੀ ਇੱਕ ਚਾਹਨਾ ਹੁੰਦੀ ਆ, ਇੱਕ ਗੱਡੀ ਹੋਵੇ, ਇੱਕ ਬੰਗਲਾ ਹੋਵੇ, ਨੌਕਰ ਚਾਕਰ ਹੋਣ, ਵੱਡੀ ਕੰਪਨੀ ਦੇ ਵਿੱਚ ਜੋਬ ਕਰਦੇ ਹੋਈਏ। ਜਿਨ੍ਹਾਂ ਨੇ ਇਹ ਸੁਪਨੇ ਸੰਜੋਏ ਹੋਣਗੇ ਇਹਨਾਂ ਦੇ ਵਿੱਚੋਂ ਕਿ ਹਾਂ ਭਾਈ ਆਪਾਂ ਨੂੰ ਪੈਕੇਜ ਮਿਲੂ ਕਿਸੇ ਵੱਡੀ ਕੰਪਨੀ ਬਣਨੀ, ਜਦੋਂ ਆਪਾਂ ਡਿਗਰੀ ਕਰਦੀ ਇੱਥੇ ਪਹੁੰਚ ਜਾਵਾਂਗੇ, ਤਾਂ ਉਹ ਨਿਰਾਸ਼ ਹੋ ਕੇ ਕਿਤੇ ਨਾ ਕਿਤੇ ਫਿਰ ਇੱਧਰ ਹੀ ਆ ਕੇ ਚਲੋ ਵੀ ਯਾਰ ਇੱਧਰ ਟਰਾਈ ਕਰ ਲੈਂਦੇ ਹਾਂ। ਤਾਂ ਟਰਾਈ ਠੀਕ ਬੈਠੀ ਸਫਲਤਾ ਉਹਨਾਂ ਨੂੰ ਮਿਲ ਗਈ, ਪੰਜਾਬ ਪੁਲਿਸ 'ਚ ਭਰਤੀ ਹੋ। ਤੋ ਇਹਦਾ ਮਤਲਬ ਇਹ ਆ
ਕਿ ਕਿਤੇ ਨਾ ਕਿਤੇ ਸਾਡੇ ਇੱਥੇ ਜੋ ਐਜੂਕੇਸ਼ਨ ਸਿਸਟਮ ਦੇ ਵਿੱਚ ਸਭ ਕੁਝ ਚੱਲਦਾ ਉਹਦੇ 'ਚ ਕੁਛ ਨਾ ਕੁਛ ਗੜਬੜ ਆ। ਕਿਉਂਕਿ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਐਜੂਕੇਸ਼ਨ ਲੋਨ ਤੇ, ਦੱਸਦੇ ਆ ਕਿ ਜਿੰਨੇ ਵੀ ਆ ਇੰਜੀਨੀਅਰ ਨਿਕਲਦੇ ਆ ਜਾਂ ਹੋਰ ਇਸ ਤਰ੍ਹਾਂ ਦੇ ਡਿਪਲੋਮੇ ਡਿਗਰੀਆਂ ਵਾਲੇ 60% ਨੂੰ ਨੌਕਰੀ ਨਹੀਂ ਮਿਲਦੀ, ਔਰ ਉਹ ਜਿਹੜੇ ਲੋਨ ਲੈਂਦੇ ਆ ਅੱਜ ਕੱਲ ਉਹ ਵੀ ਡਿਫਾਲਟਰ ਹੋ ਰਹੇ ਆ। ਜਿੱਦਾਂ NPA ਹੈ ਨਾ, ਕਿ ਉਹ ਜਿਹੜੇ ਐਜੂਕੇਸ਼ਨ ਲੋਨ ਹੈ ਉਹ ਵੀ ਨਹੀਂ ਮੁੜ ਪਾ ਰਹੇ। ਕਿਉਂ? ਕਿਉਂਕਿ ਲੋਨ ਤਾਂ ਹੀ ਮੁੜਨੇ ਆ ਜੇ ਅੱਗੋਂ ਨੌਕਰੀ ਮਿਲੂਗੀ। ਨੌਕਰੀ ਮਿਲਦੀ ਨਹੀਂ, 60-70% ਜਿਹੜੇ ਸਟੂਡੈਂਟ ਆ ਉਹ ਡਿਫਾਲਟ ਕਰ ਜਾਂਦੇ ਆ। ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੇ ਮਹਿੰਗੀਆਂ ਪੜ੍ਹਾਈਆਂ ਕੀਤੀਆਂ ਨੇ, ਕਿਉਂਕਿ ਕਾਂਸਟੇਬਲ ਦੀ ਜਿਹੜੀ ਰਿਕੁਆਇਰਮੈਂਟ ਹੋਊਗੀ ਐਜੂਕੇਸ਼ਨ ਦੀ, ਉਹ ਮੇਰੇ ਖਿਆਲ ਦੇ ਨਾਲ +2 ਹੋਣੀ ਆ, ਹੱਦ +2 ਆ। ਪਰ ਇਹਨਾਂ ਨੇ ਡਿਗਰੀਆਂ ਕਿੱਥੋਂ ਤੱਕ ਕੀਤੀਆਂ ਤੁਸੀਂ ਆਪ ਅੰਦਾਜ਼ਾ ਲਾ ਲਓ। M.Tech ਦੀ ਡਿਗਰੀ ਕਿਤੇ ਐਵੇਂ ਥੋੜ੍ਹੀ ਹੋ ਗਈ ਹੋਊ, B.Tech ਦੀ ਡਿਗਰੀ ਐਵੇਂ ਥੋੜ੍ਹੀ ਹੋਊਗੀ। ਤਾਂ ਇਹ ਜਿਹੜੇ 150 ਤੋਂ ਵੱਧ ਕਾਂਸਟੇਬਲ ਹੁਣ ਇੱਕ ਬੈਚ ਚੋਂ ਨਿਕਲੇ ਆ, ਕਿਉਂਕਿ ਕੱਲ ਦੱਸਦੇ ਆ ਕਿ ਇਹਨਾਂ ਟ੍ਰੇਨਿੰਗ ਦੀ ਪਾਸਿੰਗ ਆਊਟ ਪਰੇਡ ਹੋਈ ਸੀਗੀ, ਤਾਂ ਉੱਥੇ ਜਾਣਕਾਰੀ ਦਿੱਤੀ ਗਈ ਆ ਕਿ ਇਹਨਾਂ ਦੇ ਵਿੱਚੋਂ ਆ ਜਿਹੜਾ ਛੋਟਾ ਜਿਹਾ ਇੱਕ ਬੈਚ ਨਿਕਲਿਆ, ਇਹਦੇ ਵਿੱਚੋਂ 150 ਤੋਂ ਵੱਧ ਇਹੋ ਜਿਹੇ ਮੁੰਡੇ ਆ ਜਿਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਤਾਂ ਯੋਗਤਾ ਦੇ ਮੁਤਾਬਕ ਜੇ ਦੇਖੀਏ ਨੌਕਰੀ ਨਹੀਂ, ਪਰ ਚਲੋ ਨੌਕਰੀ ਤਾਂ ਨੌਕਰੀ ਹੈ, ਟਾਈਮ ਪਾਸ ਆ। ਪਰ ਰੌਲਾ ਇਹ ਆ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਹੋ ਜਾਂਦੇ ਆ ਉਹ ਵੀ ਰੋਂਦੇ ਆ। ਮੈਨੂੰ ਇੱਕ ਵਾਰੀ ਮੇਰੇ ਪਿੰਡ ਦਾ ਮੁੰਡਾ ਮਿਲਿਆ, ਮੈਂ ਕਿਹਾ ਕਿੱਥੇ ਲੱਗਾ? ਕਹਿੰਦਾ ਅੰਮ੍ਰਿਤਸਰ ਨਵਾਂ ਲੱਗਾ ਸੀਗਾ। ਮੈਂ ਕਿਹਾ ਅੰਮ੍ਰਿਤਸਰ, ਤੇ ਆਇਆ ਕਿਵੇਂ ਸੀ? ਮੈਂ ਕਿਹਾ ਇੰਨੀ ਦੂਰ ਤੜਕੇ ਚੱਲਿਆ। ਕਹਿੰਦਾ ਮੈਂ ਆਪਦੇ ਭਾਪੇ ਤੋਂ ਪੈਸੇ ਲੈਣ ਆਇਆ, ਹੈ ਮੇਰਾ ਭਤੀਜਾ ਹੀ ਲੱਗਦਾ। ਮੈਂ ਕਿਹਾ ਹੈ, ਨੌਕਰੀ ਤੋਂ ਪੰਜਾਬ ਪੁਲਿਸ 'ਚ ਕਰਦਾ ਤੇ ਪੈਸੇ ਤੁਹਾਡੇ ਭਾਪੇ ਤੋਂ ਲੈ ਕੇ ਚੱਲਿਆ। ਉਹ ਕਹਿੰਦਾ ਕੀ ਕਰਾਂ ਚਾਚਾ, ਸਾਡੀ ਜਿਹੜੀ ਤਨਖਾਹ ਰੱਖੀ ਇਹਨਾਂ ਨੇ 10,300 ਰੁਪਈਆ ਰੱਖਿਆ। ਕਹਿੰਦਾ ਹਾਲੇ ਮੈਂ ਦੂਜਾ ਕੰਮ ਕਰਨਾ ਸਿੱਖਿਆ ਨਹੀਂ, ਜ਼ਮੀਰ ਆਵਾਜ਼ ਨਹੀਂ ਦਿੰਦੀ ਇਸ ਮਾਮਲੇ 'ਚ, ਤੇ ਮੈਂ ਹਾਲੇ ਵੀ ਪਲਦਾ। ਉਹ ਜਿਹੜਾ 10,000 ਦਿੰਦੇ ਉਹ ਤੇ ਲੀੜੇ ਲੱਤੇ 'ਚ ਨਿਕਲ ਜਾਂਦਾ, ਉਹ ਤੇ ਖਾਣੇ ਵਾਣੇ 'ਚ ਨਿਕਲ ਜਾਂਦਾ। ਬਾਕੀ ਜਿਹੜਾ ਰਹਿਣ ਸਹਿਣ ਦਾ ਪ੍ਰਬੰਧ ਪਾਸੇ ਕਰਦਾ ਉਹ ਇੱਥੋਂ ਘਰੋਂ ਲੈ ਜਾ ਕੇ ਕਰਦਾ, ਕਿਉਂਕਿ ਬੇਸਿਕ ਪੇ 10,300 ਦਿੰਦੇ। ਤੋ ਇਹਨਾਂ ਦਾ ਸੁਪਨਾ ਜਿਹੜਾ ਉਹ ਸ਼ਾਇਦ ਕਿਤੇ ਹੋਰ ਜਾਣ ਦਾ ਹੋਊਗਾ, ਪਰ ਪੰਜਾਬ ਪੁਲਿਸ 'ਚ ਆ ਗਏ ਆ ਇਹ ਜਿਹੜੇ ਇੰਜੀਨੀਅਰ। ਤਾਂ ਇਹਨਾਂ ਨੂੰ 3 ਸਾਲ ਜੇ ਬੇਸਿਕ ਪੇ ਤੇ ਰੱਖਣਗੇ, ਉਹ ਵੀ ਇਹਨਾਂ ਲਈ ਇੱਕ ਵੱਖਰੀ ਕਿਸਮ ਦਾ ਸੰਘਰਸ਼ ਆ। ਜੀ ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ